ਆਪਾਂ ਇੱਥੇ ਆ ਗਏ ਇੱਥੋਂ ਤੇ ਆਪਾਂ ਨੂੰ ਲੱਗਦਾ ਕਿ ਜਿਵੇਂ ਆਪਾਂ ਪੂਰਾ ਪੁਲ ਵੇਖਦੇ ਪਏ ਆ ਮਤਲਬ ਡਰ ਹੁੰਦਾ ਵਾ ਹੋਰ ਸਮਾਨ ਆ ਗਿਆ ਸੀਵਰੇਜ ਦਾ ਪੋਲੋ ਦੇ ਪੈਪ ਆ ਲੈਂਥਾਂ ਹੈਗੀਆਂ ਜੀ 1 2 3 4 5 ਤੇ 6 ਲੈਂਥਾਂ ਤੇ ਇੱਕ ਆ ਛੋਟਾ ਪੈਪ ਉਸ ਤੋਂ ਬਾਅਦ ਆ ਲੋਟੇ ਪੀ ਟਰੈਪ ਵੀ ਬੋਲਦੇ ਆ ਦਿਨ ਹੋ ਗਿਆ ਜੀ ਅੱਜ 28 13 ਤਰੀਕ ਆ 13 ਨੂੰ ਕ੍ਰਾਸ ਹੋਈ ਸੀ ਤੇ ਫਰਵਰੀ ਦਾ ਮਹੀਨਾ 28 ਦਾ ਸੀ ਆ ਗਏ ਬਈ ਆ ਗਏ ਆਲੂ ਆ ਗਏ ਐਸ ਤਰ੍ਹਾਂ ਦਾ ਡੀਕ ਲੱਪਦੀਆਂ ਨਾ ਵੀ ਇਹਨਾਂ ਨੂੰ ਲੱਗ ਗਿਆ ਪਤਾ ਹੋ ਆ ਜੀ ਸਾਡੀ ਕੋਕੋ ਆ ਤੇ ਕੋਕੋ ਸਾਡੀ ਦੇ ਨਾਲ ਲਿਟਰੇਸ਼ਨ ਹੋਣ ਵਾਲੀ ਆ ਕੁੱਟ ਪੈਣ ਵਾਲੀ ਆ ਹਨਾ ਕਿਉਂ ਵੀ ਕੋਕੋ ਕੁੱਟ ਪੈਣ ਵਾਲੀ ਆ ਤੇਰੇ ਬਹੁਤ ਜ਼ਿਆਦੀ ਇੱਕ ਤਾਂ ਖੇਡਦੀ ਬਹੁਤ ਆ ਮਾਸ਼ਾਅੱਲਾ ਹੈ ਬੜੀ ਪਿਆਰੀ ਖੂਬਸੂਰਤ ਜੀ ਆ ਡਰਾਮੇ ਬਹੁਤ ਜ਼ਿਆਦਾ ਕਰਦੀ अस्सलाम वालेकुम जी की हाल चाल है उम्मीद करते हैं वधिया होवोगे वेलकम है जी तुहाडे अपने डेरे वाले दे व्लॉग से ते अज दा व्लॉग करते हैं स्टार्ट ते दिखाने तुहानूं अपनी रूटीन कि अपना दिन किहो जिहा गुजरदा ते आपां की करदे हां ते अल्हम्दुलिल्लाह दिन चढ़िया होया वा ते सब तो पहला करो चेक जी पट्ठे गए आ पै ठीक है आ पट्ठे आपां रखे होए आ शाम नूं ते मैं क्या तुहानूं दिखा दईए कि रूटीन जिहड़ी इस टाइम माल डंगर दी भी की आ गां बैठी आ खा पी के इधर माशाअल्लाह लगियां होईयां जी खाण पीण बाहर भी बाकी हुण धुप्प हो गई है ना ज़्यादा इस करके गावां हुण अंदर आ गईयां बाहर कोशिश करीदा भी पट्ठे थोड़े घट पैण या छेती पै जाण ते धुप्प भाई अज बड़ी चुभवी आ ठीक है कल वगदी सी हवा कल जिहड़ा मौसम है बड़ा सोहना ते खुशगवार सी लेकिन अज जिहड़ा मौसम आ अज भाई ऐ हिसाब ला लो भी जिवें गर्मी आ गई है क्योंकि सख्त दिन अज असल दे विच दिन हैगा जी अज फ्राइडे दा जुम्मा वा अज ਤੇ ਮੋਸਟਲੀ ਰੋਜ਼ਿਆਂ ਦੇ ਵਿੱਚ ਮੰਨਿਆ ਜਾਂਦਾ ਜਾਂ ਕਿਹਾ ਜਾਂਦਾ ਕਿ ਫਰਾਈਡੇ ਦਾ ਜਿਹੜਾ ਰੋਜ਼ਾ ਆ ਨਾ ਉਹ ਸਖਤ ਹੁੰਦਾ ਹਾਰਡ ਹੁੰਦਾ ਤੇ ਪਤਾ ਨਹੀਂ ਇਸ ਕਰਕੇ ਧੁੱਪ ਤੇਜ਼ ਆ ਕਿ ਅੱਜ ਜੁਮੇ ਵਾਲੇ ਦਿਨ ਦੇ ਜਿਹੜਾ ਰੋਜ਼ਾ ਵਾ ਉਹ ਹਾਰਡ ਹੋਊਗਾ ਕਿਉਂਕਿ ਧੁੱਪ ਬਹੁਤ ਜ਼ਿਆਦੀ ਅੱਜ ਤੇਜ਼ ਆ ਤੇ ਲੋ ਜੀ ਇੱਧਰ ਆ ਗਿਆ ਸੈਮ ਸਾਹਿਬ ਸੁਣਾਓ ਠੀਕ ਠਾਕ ਬੜੇ ਮੈਚਿੰਗ ਜੇ ਕਰਕੇ ਕੱਪੜੇ ਪਾਏ ਆ ਯਾਰ ਦੂਜੇ ਪਾਏ ਸੀ ਕਿ ਕਾਟਨ ਦੇ ਗਰਮੀ ਲੱਗਣਾ ਅੱਛਾ ਚਲੋ ਇਹਨਾਂ ਨੂੰ ਉਹ ਖੋਲਣੀ ਹੈ ਕਿ ਨਹੀਂ ਖੋਲਣੀ ਦੇਖ ਲੈ ਬੈਠੀ ਆ ਹੈ ਅਜੇ ਬੈਠੀ ਆ ਉਹਨੂੰ ਬੈਠੀ ਰਹਿਣ ਦੇ ਫਿਰ ਚਲ ਤੁਸੀਂ ਆ ਜਾਓ ਬਿਸਮਿਲ੍ਲਾ ਦੀ ਬਰਕਤ ਆ ਜਾ ਬਹੁਤ ਰੌਲਾ ਪਾਉਂਦੀਆਂ ਬਹੁਤ ਰੌਲਾ ਪਾਉਂਦੀਆਂ ਇਹ ਚੈੱਕ ਕਰ ਸਿਰਫ ਸਵਾਦ ਚੈੱਕ ਕਰਨ ਦਾ ਐ ਮਤਲਬ 7 ਗੇੜੇ ਕੱਢੇ ਉਹਨੇ ਐ ਵਿੱਚੋਂ ਦੀ ਖੋਲ ਵੇ ਮੁੰਡਿਆ ਇਹਨਾਂ ਨੂੰ ਵੀ ਕੁੱਕੜ ਖੋਲਣਾ ਤੂੰ ਆਪਦਾ ਨਹੀਂ ਤਾੜੀ ਬਸ ਤੇਰਾ ਕੰਮ ਸਹੀ ਹੈ चल आ जा भी स्लो मोशन बाहर परे हो जाए जग्गा बदमाश है जट्टू ते कहना तू लो जी माशाल्लाह अज खोल दिता आपां आ बारी दी क्योंकि तुहानूं पता कि मामला जिहड़ा थोड़ा जिहा ठंडा हो गया नेवाले वाला इस करके मतलब हुण मैनूं लग रहा कि जां उत्थों हिलजुल हो गई है इस करके रिलैक्स आ अगे एक प्रॉब्लम होर भी सी ਇਹਨਾਂ ਨੂੰ ਆਪਾਂ ਤਾਂ ਨਹੀਂ ਸੀ ਛੱਡ ਰਹੇ ਜਾਂ ਇੱਕ ਦਿਨ ਤਾਂ ਨਹੀਂ ਸੀ ਛੱਡਿਆ ਜਾਂ ਖਤਰਾ ਕਿਸ ਗੱਲੋਂ ਸੀ ਉਹਦਾ ਸੀਨ ਇਹ ਸੀ ਕਿ ਇੱਥੇ ਜਾਂਦੇ ਸੀ ਨਾ ਜਦੋਂ ਮੁਰਗੀਆਂ ਵਗੈਰਾ ਮੁਰਗੇ ਕਬੂਤਰ ਵਗੈਰਾ ਇੱਥੇ ਆਉਂਦੇ ਸੀ ਤੇ ਇੱਥੇ ਨਾ ਉਹ ਬੜਾ ਜ਼ਿਆਦਾ ਸੀ ਛਾਪੇ ਛੂਪੇ ਬੜੇ ਸੀ ਛਾਪਿਆਂ ਦੇ ਕਰਕੇ ਸੀਨ ਇਹ ਬਣਦਾ ਸੀ ਕਿ ਨਿਓਲਾ ਉੱਥੋਂ ਵੜਦਾ ਛਾਪੇ ਖਿੱਚ ਲੈਂਦਾ ਸੀ ਹੁਣ ਜੇ ਫਰਜ਼ ਕਰੋ ਵੀ ਇਹਦੇ ਵਿੱਚ ਹੋਊਗਾ ਵੀ ਇੱਥੇ ਇੱਥੇ ਰੋੜਿਆਂ ਰਾਣਿਆਂ ਦੇ ਵਿੱਚ ਹੋਊਗਾ ਵੀ ਤੇ ਫੜ ਨਹੀਂ ਸਕਦਾ ਕਿਉਂਕਿ ਹੁਣ ਤਾਂ ਦਿਨ ਦਿਹਾੜੇ ਵਾਲਾ ਚਿੱਟਾ ਨੰਗਾ ਦਿਨ ਹੋ ਗਿਆ ਨਾ ਜਰਾ ਅੱਗੇ ਦਾ ਕੰਮ ਇਦਾਂ ਲੱਗਦਾ ਜਿਵੇਂ ਉਹਨੇ ਗੱਲ ਦੀ ਗੁਫਾ ਬਣਾਈਆਂ ਛਾਪਿਆਂ ਛੁਪਿਆਂ ਦੇ ਥੱਲੇ ਸੋ ਇਸ ਕਰਕੇ ਹੁਣ ਥੋੜਾ ਜਿਹਾ ਰਿਲੈਕਸ ਹੋ ਗਿਆ ਕੰਮ ਅਲਹਮਦੁਲਿਲਾ ਤੇ ਐਂਬਰ ਰਾਣੀ ਅੰਦਰ ਖੜੀ ਆ ਜੀ ਤੇ ਪੱਠੇ ਪੁੱਠੇ ਮੈਨੂੰ ਲੱਗਦਾ ਵੀ ਪਾਏ ਆ ਜਾਂ ਨਹੀਂ ਪਾਏ ਮੈਨੂੰ ਲੱਗ ਰਿਹਾ ਖੜੋਤੀ ਸਕੂਨਾਂ ਦੇਖਦੇ ਆ ਹਾਂਜੀ ਬੱਗੋ ਕੈਸੀ ਹੋ ਬਾਸ਼ ਬੱਗਾ ਬਾਸ਼ ਮੇਰਾ ਪੁੱਤਰ ਲਓ ਜੀ ਮਾਸ਼ਾਅੱਲਾ ਐਂਬਰ ਰਾਣੀ ਹੈ ਪੱਟ ਛੱਟ ਕਰਦੀ ਮੈਨੂੰ ਮੈਂ ਮਾਰਾਂਗਾ ਮੈਂ ਤੈਨੂੰ ਦੱਸਾਂ ਤੂੰ ਕਹਦੀ ਡਰਾਮੇ ਨਿਕਲ ਕੇ ਭੱਜਦੀ ਮੇਰੇ ਕੋਲੋਂ ਲਓ ਜੀ ਪੱਠੇ ਹੈਗੇ ਆ ਥੋੜੇ ਆ ਪਰ ਹੈਗੇ ਆ ਹੈ ਬਸ ਐਂਬਰ ਬਾਸ਼ ਮੇਰਾ ਪੁੱਤਰ ਹਾਂ ਵੀ ਸੈਲ ਸਾਹਿਬ ਪੱਠੇ ਹੈਗੇ ਆ ਤੇ ਥੋੜੇ ਆ ਤੇ ਆਹ ਕੰਮ ਬਹੁਤ ਗਲਤ ਆ ਜਿਹੜਾ ਕੀਤਾ ਹੋਇਆ ਵਾ ਕਿ ਇਦਾਂ ਥੱਲੇ ਨਾ ਨਹੀਂ ਸਿੱਟਣੇ ਚਾਹੀਦੇ ਹਨਾ ਇਹਨਾਂ ਨੂੰ ਚੱਕ ਲਾ ਚੱਕ ਕੇ ਤੇ ਬਾਹਰ ਸਿੱਟ ਦੇ ਲਿਆ ਇਹਨੇ ਕਾਟ ਫੂੜ ਦਿੱਤੀ ਹਾਂ ਨਹੀਂ ਉਹ ਕੱਢਣ ਦੀ ਗੱਲ ਨਹੀਂ ਪੁੱਤ ਬਸ ਕਰ ਅੰਬਰ ਬਸ ਠੀਕ ਹੈ ਕੋਈ ਰੌਲਾ ਨਹੀਂ ਕੋਕੋ ਕਹਿੰਦੇ ਰਾਤ ਦੀ ਬਈ ਖੁੱਲੀ ਸੀ
ਤਾੜੀ ਤੂੜੀ ਕੋਈ ਨਹੀਂ ਸੀ ਸਵੇਰੇ ਮੜਾ ਜਾ ਕੇ ਤਾੜਤੀ ਪੱਠੇ ਪੁੱਠੇ ਕੁਤਰਦੇ ਕਿਉਂਕਿ ਛਾਨੀ ਕਹਿੰਦਾ ਜਦੋਂ ਮੈਂ ਪੱਠੇ ਕੁਤਰਦਾ ਨਾ ਇੱਥੇ ਖੜੋਤੀ ਹੁੰਦੀ ਆ ਤੇ ਕਹਿੰਦਾ ਮੈਂ ਇਹ ਨਾ ਹੋਵੇ ਕਿਸੇ ਨੂੰ ਚੱਕ ਕੇ ਪੱਠਿਆਂ ਵਾਲੀ ਥੱਬੀ ਦੇ ਵਿੱਚ ਹੀ ਅੰਦਰ ਕਰ ਦਵਾਂ ਹੈ ਟੋਕਨ ਪੈਂਦੀ ਅੱਛਾ ਟੋਕਾ ਜਦੋਂ ਚੱਲਦਾ ਉਦੋਂ ਪੈਂਦੀ ਆ ਹੈ ਇਹਦੇ ਵੱਖਰੇ ਕੰਮ ਆ ਛਾਨੀ ਨੂੰ ਵੀ ਪੈਂਦੀ ਆ ਟੋਕੇ ਨੂੰ ਵੀ ਪੈਂਦੀ ਆ ਇਹ ਰਾਖੀ ਚੰਗੀ ਆ ਕੱਲ ਇੱਕ ਭਰਾ ਦਾ ਕਮੈਂਟ ਆਇਆ ਵੀ ਡਾਲਰ ਕਹਿੰਦੇ ਵੀ ਬੇਕਾਰ ਆ ਤੁਹਾਡਾ ਠੀਕ ਆ ਉਹ ਭਾਈ ਬੇਕਾਰ ਨਹੀਂ ਹੈਗਾ ਮਤਲਬ ਮੋਸਟਲੀ ਜਿਹੜੇ ਬੰਦੇ ਕੁੱਤਿਆਂ ਦੇ ਹਿਸਾਬ ਨਾਲ ਦੇਖਦੇ ਆ ਵੀ ਇਹ ਰਾਖੀ ਕਰਦਾ ਹੋਊਗਾ ਜਾਂ ਇਹ ਪੈਂਦਾ ਹੋਊਗਾ ਠੀਕ ਆ ਕੁਝ ਫਰੈਂਡਲੀ ਡੌਗ ਵੀ ਹੁੰਦੇ ਆ ਇਹ ਫਰੈਂਡਲੀ ਆ ਠੀਕ ਆ ਇਹ ਸ਼ੁਰੂ ਤੋਂ ਲਾਇਆ ਨਹੀਂ ਉਸ ਚੀਜ਼ ਵਾਸਤੇ ਇਹ ਤੁਸੀਂ ਐਂ ਕਹਿ ਲਓ ਕਿ ਜਸਟ ਸ਼ੌਕ ਵਾਸਤੇ ਆ ਜਸਟ ਫਿਰਦਾ ਸੋਹਣਾ ਲੱਗਦਾ ਫਿਰ ਸਮਝਦਾਰੀ ਨਾਲ ਆ ਸਮਝਦਾਰ ਆ ਜਸਟ ਇੰਨੀ ਚੀਜ਼ ਆ ਮੋਸਟਲੀ ਹੁਣ ਅਗਰ ਆਪਾਂ ਕੁੱਤੇ ਪੈਣ ਪੂਣ ਵਾਲੇ ਜਾਂ ਰਾਖੀ ਵਾਲੇ ਰੱਖੀਏ ਉਹ ਜ਼ਿਆਦਾ ਸਿਆਣੇ ਨਹੀਂ ਹੁੰਦੇ ਬੰਦੇ ਨੂੰ ਲੈ ਕੇ ਜਾਂ ਮਾਲਕ ਨੂੰ ਲੈ ਕੇ ਹਨਾ ਵੀ ਆਵਾਜ਼ ਤੇ ਆਉਂਦੇ ਨਹੀਂਗੇ ਬਹਿੰਦੇ ਖੜਾਉਂਦੇ ਨਹੀਂਗੇ ਮਤਲਬ ਉਹ ਚੀਜ਼ਾਂ ਨਹੀਂ ਹੈਗੀਆਂ ਠੀਕ ਹੈ ਕਮਾਂਡ ਹੋਰ ਤਰ੍ਹਾਂ ਉਹ ਮੰਨਦੇ ਆ ਠੀਕ ਆ ਮਤਲਬ ਉਹ ਆ ਵੀ ਕਮਾਂਡ ਉਹਨਾਂ ਦੀ ਆਪਦੀ ਹੁੰਦੀ ਆ ਚੱਕਰ ਆ ਡਾਲਰ ਦਾ ਜਿਹੜਾ ਹਿਸਾਬ ਆ ਥੋੜਾ ਹੋਰ ਡਾਲਰ ਹੈਗਾ ਇੱਕ ਤੁਸੀਂ ਕਹਿ ਲਓ ਸ਼ੋ ਪੀਸ ਠੀਕ ਆ ਕਿ ਸਿਰਫ ਫਿਰਦਾ ਸੋਹਣਾ ਲੱਗਦਾ ਖੂਬਸੂਰਤ ਲੱਗਦਾ ਤੁਸੀਂ ਆਪਦੇ ਦਿਲ ਨੂੰ ਤਸੱਲੀ ਦੇ ਲੈਂਦੇ ਉਹਨੂੰ ਆਵਾਜ਼ ਮਾਰ ਕੇ ਠੀਕ ਆ ਕੋਲੇ ਬਹਾ ਕੇ ਤੇ ਕਰਕੇ ਉਹ ਕਿਤੇ ਲੈ ਕੇ ਠੀਕ ਆ ਉਹ ਇਸ ਵਾਸਤੇ ਆ ਡਾਲਰ ਅਸੀਂ ਹਰਗਿਜ਼ ਇਸ ਵਾਸਤੇ ਨਹੀਂ ਸੀ ਲੈ ਕੇ ਆਏ ਕਿ ਉਹ ਰਾਖੀ ਕਰੂਗਾ ਠੀਕ ਹੈ ਜਾਂ ਉਹ ਸਾਰੀ ਰਾਤ ਭੌਂਕਦਾ ਰਹੂਗਾ ਇਦਾਂ ਦੇ ਵਾਸਤੇ ਨਹੀਂ ਸੀ ਲੈ ਕੇ ਆਏ ਸਿਰਫ ਸ਼ੌਕ ਵਾਸਤੇ ਹੁਣ ਆਹ ਲਈ ਸੀ ਤੇ ਇਹ ਵੀ ਆਪਾਂ ਸ਼ੌਕ ਨੂੰ ਲਈ ਸੀ ਕਿਉਂ ਸੈਨ ਸਾਹਿਬ ਇਹ ਫਿਰ ਵੀ ਹੁੰਦੇ ਲੇਕਿਨ ਇਹ ਐਕਟਿਵ ਹੁੰਦੇ ਆ ਇਹ ਐਕਟਿਵ ਵੀ ਹੁੰਦੇ ਆ ਨਾਲੇ ਚਿੱਟੜੇ ਉਹ ਹੁੰਦੇ ਹਾਂ ਇਹ ਜਦੋਂ ਪੈ ਜਾਣਾ ਨਾ ਇਹ ਹੁੰਦੇ ਇੰਨੇ ਕਿ ਤੇ ਪਰ ਇਹ ਡਰਦੇ ਡਰਦੇ ਕਿਸੇ ਤੋਂ ਹਾਂ ਲੱਤਾਂ ਨੂੰ ਵੜਦਾ ਰਹਿੰਦਾ ਇਹ ਜਿਹੜਾ ਇਹ ਨਸਲ ਆ ਜਿਹੜੀ ਬਾਕੀ ਭਾਈ ਰੱਖਣੇ ਆ ਕੁੱਤੇ ਹੁਣ ਇੱਕ ਜਾਂ ਦੋ ਇਨਸ਼ਾਅੱਲਾ ਕੋਸ਼ਿਸ਼ ਕਰਦੇ ਆ ਯਾਰ ਕਿ ਰਾਖੀ ਵਾਸਤੇ ਨਾ ਕੋਈ ਅੱਛਾ ਜਿਹਾ ਜਿਹੜਾ ਲੱਭੀਏ ਤੁਸੀਂ ਵੀ ਅਸੀਂ ਤੇ ਜ਼ਿਆਦਾ ਗੁਲਟਰੀਆ ਹੀ ਪ੍ਰੈਫਰ ਕਰਦੇ ਆਂਗੇ ਅਸੀਂ ਗੁਲਟਰੀਆ ਨੂੰ ਹਾਂ ਮਤਲਬ ਉਹੀ ਬੈਸਟ ਰਾਖੀ ਵਾਸਤੇ ਆ ਲੇਕਿਨ ਹੁਣ ਲੱਭਣਾ ਬੜਾ ਔਖਾ ਰੌਲਾ ਵਾ ਤੇ ਕਿਸੇ ਵੀਰ ਭਰਾ ਕੋ ਭਾਈ ਹੋਵੇ ਤੇ ਸਾਨੂੰ ਲਾਜ਼ਮੀ ਦੱਸਿਓ ਠੀਕ ਆ ਤੇ ਅਸੀਂ ਪਹੁੰਚ ਜਾਵਾਂਗੇ ਲੈਣ ਠੀਕ ਹੈ ਜੀ ਜੇ ਨਹੀਂ ਤਾਂ ਸਾਨੂੰ TCS ਕਰਾ ਦਿਓ ਪਾਰਸਲ ਕਰਾ ਦਿਓ ਆਹੋ ਯਾਰ ਕਿਸੇ ਕੋ ਹੋਇਆ ਤਾਂ ਸਾਨੂੰ ਦੇ ਦਿਓ ਭਾਈ ਸਾਨੂੰ ਲੱਭਦਾ ਨਹੀਂ ਪਿਆ ਸਕਦੇ ਵਿੱਚ ਰੌਲਾ ਇਹ ਆ ਬਾਕੀ ਲਓ ਜੀ ਅਸੀਂ ਲੱਭਦੇ ਪਏ ਆ ਲੇਕਿਨ ਨਹੀਂ ਲੱਭਦਾ ਬੱਚਾ ਲੱਭਦੇ ਹੈ ਬੱਚਾ ਲੱਭਦਾ ਬੱਚੇ ਦਾ ਫਾਇਦਾ ਨਹੀਂ ਬੱਚਾ ਸਾਨੂੰ ਲੱਭਦਾ ਇਹਨੂੰ ਜਾ ਕੇ ਤਿਆਰ ਕਰਨਾ ਹਾਂ ਸਾਨੂੰ ਵੱਡਾ ਚਾਹੀਦਾ ਵੱਡਾ ਦਿਓ ਲੱਭ ਕੇ ਆਵੇ ਹਾਂ ਬੱਚੀ ਸਾਡੇ ਕੋਲ ਆ ਵੀ ਬੱਚੀ ਬਹੁਤ ਹੈ ਬਈ ਓਏ ਆ ਗਈ ਲੈ ਜੱਟੂ ਫੜ ਰੱਸੀ ਬੰਨ ਪੈਪ ਨਾਲ ਅਸੀਂ ਉੱਤੋਂ ਭਾਈ ਇਦਾਂ ਪੈਪ ਬੰਨ ਲੈ ਕੇ ਆਉਂਦੇ ਆ ਕਿਉਂਕਿ ਆਉਂਦਾ ਨਹੀਂਗਾ ਪੈਪ ਥੋੜ੍ਹਾ ਸਿੱਟਿਆ ਨਹੀਂ ਜਾਂਦਾ ਇਸ ਕਰਕੇ ਫਿਰ ਰੱਸੀ ਨਾਲ ਬੰਨ ਕੇ ਕਿਉਂਕਿ ਇਹਨੂੰ ਪਿਲਾਉਣਾ ਪਾਣੀ ਮਾਊਂਟੀ ਨੂੰ ਉਸ ਤੋਂ ਬਾਅਦ ਅੰਦਰ ਬਾਹਰ ਪਲਸਤਰ ਜਿਹੜਾ ਸਾਰਾ ਇਸ ਨੂੰ ਉਸ ਤੋਂ ਬਾਅਦ ਉਧਰ ਜਿਹੜਾ ਆਪਣਾ ਹੈਗਾ ਵਾ ਉਹਨੂੰ ਕੀ ਕਹਿੰਦੇ ਆ ਜਿਹੜਾ ਬਣਾਇਆ ਹੋਇਆ ਆਪਾਂ ਗਰਾਜ ਟਾਈਪ ਜਿਹਾ ਉਹਦੇ ਵਿੱਚ ਵੀ ਆਪਾਂ ਪਾਣੀ ਲਾਉਣਾ ਉਹਦੇ ਉੱਪਰ ਪਲਸਤਰ ਹੋਇਆ ਅਗਲੇ ਦਿਨ ਤਾਂ ਕਰਕੇ ਦੇਖੇ ਜਾਣਾ ਜਰ ਸਾਹਿਬ ਵਾਹ ਐਂ ਜਿਵੇਂ ਖੂਹ ਦੇ ਵਿੱਚੋਂ ਪਾਣੀ ਕੱਢਣ ਲੱਗੇ ਲਓ ਜੀ ਚੱਲ ਗਈ ਮੋਟਰ ਹੁਣ ਅਸਲ ਦੇ ਵਿੱਚ ਧੁੱਪ ਹੈਗੀ ਥੋੜੀ ਜਿਹੀ ਘੱਟ ਤੇ ਪਲੇਟਾਂ ਜਿਹੜੀਆਂ ਨਾ ਹੁਣ ਖਰਾਬ ਕਰ ਰਹੀਆਂ ਵਾ ਮਤਲਬ ਪ੍ਰੈਸ਼ਰ ਥੋੜਾ ਆ ਰਿਹਾ ਵਾ ਤੇ ਚਾਚਾ ਜਾਇਆ ਨਹੀਂ ਚਾਚਾ ਵੱਲ ਮੈਂ ਹੋ ਗਿਆ ਜਾ ਕੇ ਮੈਂ ਕਿਹਾ ਵੀ ਅੱਜ ਜੁਮਾ ਪਤਾ ਲੇਕਿਨ ਕੱਲ ਜੁਮੇਰਾਤ ਸੀ ਕੱਲ ਆਉਣਾ ਚਾਹੀਦਾ ਸੀ ਤੁਸੀਂ ਅੱਜ ਵਾਲੀ ਛੁੱਟੀ ਕੱਲ ਕਰ ਲਈ ਤੇ ਕਹਿੰਦੇ ਵੀ ਨਹੀਂ ਯਾਰ ਮਜ਼ਦੂਰ ਨਹੀਂ ਮਿਲਿਆ ਮਿਰਜ਼ਾ ਅੱਜ ਹੈ ਨਹੀਂ ਸੀ ਕਿਤੇ ਗਿਆ ਵਾ ਤਾਂ ਕਰਕੇ ਮੈਂ ਨਹੀਂ ਆਇਆ ਛੁੱਟੀ ਤੇ ਆ ਤੇ ਮੈਂ ਤੇ ਹਲੇ ਕੱਲ ਮਤਲਬ ਸਪੀਡ ਨਾ ਦੋ ਚਾਰ ਚੀਜ਼ਾਂ ਮੰਗਾ ਲਈਆਂ ਉਸ ਤੋਂ ਬਾਅਦ ਸੀਵਰੇਜ ਦਾ ਜਿਹੜਾ ਸਿਸਟਮ ਆ ਉਹਦੇ ਵਾਸਤੇ ਪਾਈਪ ਚਾਹੀਦੇ ਸੀ ਉਹ ਮੰਗਵਾਏ ਠੀਕ ਆ ਮੰਗਵਾ ਕੇ ਤੇ ਉਹ ਰੱਖੇ ਫਿਰ ਉਸ ਤੋਂ ਬਾਅਦ ਕਿਚਨ ਬਾਉਲ ਮੰਗਵਾ ਕੇ ਰੱਖਿਆ ਮਤਲਬ ਕਾਫੀ ਜ਼ਿਆਦਾ ਚੀਜ਼ਾਂ ਜਿਹੜੀਆਂ ਸੀ ਨਾ ਮੈਂ ਕੱਲ ਮੰਗਵਾ ਲਈਆਂ ਸੀ ਉਹ ਮੈਂ ਸਾਰਾ ਕੁਝ ਮੰਗਵਾ ਕੇ ਰੱਖਿਆ ਲੇਕਿਨ ਚਾਚਾ ਨਹੀਂ ਆਇਆ ਕਿਉਂਕਿ ਲੋਟੇ ਵਗੈਰਾ ਪਾਉਣੇ ਸੀ ਵਾਸ਼ਰੂਮ ਦੇ ਵਿੱਚ ਕਿਚਨ ਦੇ ਵਿੱਚ ਲਾ ਕੇ ਉਹ ਸਾਰਾ ਕੰਮ ਕਰਨਾ ਸੀ ਤੇ ਹੁਣ ਸਵੇਰ ਚਾਚਾ ਆਊਗਾ ਤੇ ਇੱਕ ਦੋ ਚੀਜ਼ਾਂ ਹੈਗੀਆਂ ਵਾ ਉਹ ਸੈਟਿੰਗ ਕਰਨ ਵਾਲੀਆਂ ਵਾ ਫਿਰ ਉਸ ਤੋਂ ਬਾਅਦ ਸਵੇਰ ਪਲੰਬਰ ਆਊਗਾ ਪਲੰਬਰ ਆ ਕੇ ਸਾਰਾ ਆਪਦਾ ਕੰਮ ਨਿਬੇੜੂਗਾ ਮੈਂ ਕਹਿੰਦਾ ਯਾਰ ਵੀ ਜਿੰਨੀ ਛੇਤੀ ਹੁਣ ਨਿਬੜ ਜਵੇ ਅਸੀਂ ਚਾਹੁੰਦੇ ਸੀ ਕਿ ਈਦ ਤੱਕ ਜਿਹੜਾ ਨਾ ਕੰਮ ਆਪਣਾ ਹੋ ਜਵੇ ਕੰਪਲੀਟ ਮਤਲਬ ਪੱਥਰ ਵਾਲਾ ਸੀੜੀ ਦਾ ਪੱਥਰ ਤੇ ਕਿਚਨ ਦੀਆਂ ਸਲੈਬਾਂ ਠੀਕ ਹੈ ਕਿਚਨ ਦੇ ਵਿੱਚ ਜਿਹੜਾ ਪੱਥਰ ਲੱਗਣਾ ਚਲੋ ਬੰਦਾ ਬਾਅਦ 'ਚ ਵੀ ਲਵਾ ਲੈਂਦਾ ਕਿਉਂਕਿ ਬਾਹਰ ਵਾਲੀਆਂ ਜਿਹੜੀਆਂ ਦੀਵਾਰਾਂ ਵਾ ਉਹ ਇਦੋਂ ਬਾਅਦ ਸਿੱਟ ਕੇ ਸਾਫ਼ ਸੁਥਰੀਆਂ ਕਰਕੇ ਉਸ ਤੋਂ ਬਾਅਦ ਆਪਾਂ ਕਰਨੀਆਂ ਵਾ ਕਿਉਂਕਿ ਉਹ ਈਦ ਵੀ ਦਿਨ ਦਿਹਾੜੇ ਕਿਹੜੇ ਰਹਿ ਗਏ ਕਿੰਨੇ ਦਿਨ 13 ਹੈਗੀ 13 5-6 ਦਿਨ ਰਹਿ ਜਾ 19 ਜਾਂ 20 ਨੂੰ ਈਦ ਆ 19-20 ਨੂੰ ਈਦ ਆ ਹਲੇ ਕਨਫਰਮੇਸ਼ਨ ਨਹੀਂ ਹੈਗੀ ਵੀ ਰੋਜ਼ੇ 29 ਹੋਣਗੇ ਜਾਂ 30 ਹੋਣਗੇ ਸੋ ਇਸ ਹਿਸਾਬ ਨਾਲ ਵੀ ਈਦ ਜਿਹੜੀ ਥੋੜੀ ਜਿਹੀ ਅੱਗੇ ਆ ਫਿਰ ਈਦ ਤੱਕ ਅਸੀਂ ਕਹਿੰਦੇ ਵੀ ਨਿਬੜ ਜਵੇ ਕੰਮ
ਉਸ ਤੋਂ ਬਾਅਦ ਕੰਮ ਜਿਹੜਾ ਨਾ ਫਿਰ ਸਮੂਥ ਹੋ ਜਾਏਗਾ ਇਨਸ਼ਾਅੱਲਾ। ਆਪਣਾ ਇੱਧਰ ਵਿਖਾ ਲਿਆ ਆਵੇ ਗਿਆ ਮਾਸ਼ਾਅੱਲਾ ਕੱਲ ਕਰਤਾ ਹੀ ਕੰਮ ਪਰਸੋਂ ਚਾਚੇ ਨੇ ਸ਼ਾਮ ਤਾਂ ਆ ਬੜਾ ਖੂਬਸੂਰਤ ਤੇ ਬੜਾ ਸੋਹਣਾ ਹੋ ਗਿਆ। ਬਸ ਹਲੇ ਪਰਨਾਲਾ ਦੇਣ ਵਾਲਾ ਰਹਿ ਗਿਆ ਸੀ ਦਾ ਪਰ ਦਿੱਤਾ ਵਾ। ਪਰਨਾਲੇ ਦੀ ਬੰਤਰ ਰਹਿ ਗਈ ਹੈ ਸੋਹਣੀ ਸੀਮਟ ਇਦਾਂ ਲੱਗਦਾ ਜਿਵੇਂ ਹੁਣੇ ਪਾਇਆ ਹੁੰਦਾ। ਹਾਂ ਇਦਾਂ ਹੀ ਲੱਗਣਾ ਵਾ। ਲਓ ਜੀ ਮੈਂ ਕਿਹਾ ਇਹਨੂੰ ਵੀ ਸਾਰਿਆਂ ਨੂੰ ਪਾਣੀ ਲਾ ਦਈਏ ਇਹ ਆ ਵੀ ਕੰਮ ਪੱਕਾ ਹੋ ਜਾਊਗਾ। ਪਾਈਪ ਮੈਂ ਲੈ ਕੇ ਆਇਆ ਵਾਂ ਕੱਲ ਪੋਲੋ ਦੇ, ਠੀਕ ਆ। ਮਤਲਬ ਸੀਵਰੇਜ ਦਾ ਜਿਹੜਾ ਸਿਸਟਮ ਆ ਨਿਜ਼ਾਮ ਆ ਉਹ ਹਮੇਸ਼ਾ ਬੋਲਦੇ ਆ ਕਿ ਵੀ ਬਹੁਤ ਚੰਗਾ ਜਿਹੜਾ ਕਰਨਾ ਚਾਹੀਦਾ ਵਾ ਕਿ ਤੁਸੀਂ ਸਾਰੇ ਥਾਂ ਤੇ ਪੈਸੇ ਲਾ ਦਿੰਦੇ ਹੋ ਲੇਕਿਨ ਉਸ ਕੰਮ ਦੇ ਵਿੱਚ ਪੈਪਾਂ ਪੂਪਾਂ ਦੇ ਪੈਸੇ ਨਹੀਂ ਲਾਉਣੇ। ਲੇਕਿਨ ਉਹ ਤੁਹਾਡਾ ਉਹਨਾਂ ਥਾਵਾਂ ਤੇ ਪੈਸੇ ਲਾਉਣੇ ਬਣਦੇ ਆ। ਮਤਲਬ ਜਿੰਨੀ ਜ਼ਿਆਦਾ ਪਾਇਦਾਰ ਜਿੰਨੀ ਜ਼ਿਆਦਾ ਚੰਗੀ ਚੀਜ਼ ਲਿਆਈ ਜਾਵੇ ਹੈ ਨਾ। ਉਹ ਲੈ ਕੇ ਆਇਆ। ਹੁਣ ਇੱਕ ਇਸ਼ੂ ਆਇਆ ਸੀ, ਉਹ ਇਸ਼ੂ ਇਹ ਸੀ ਕਿ ਕਿਚਨ ਬਾਊਲ ਜਿਹੜਾ ਮੰਗਵਾਇਆ ਮੈਂ ਹਾਰਸ ਨੂੰ ਬੋਲਿਆ ਸਿਰਫ ਕਿਚਨ ਬਾਊਲ ਦਾ ਕਿ ਯਾਰ ਕਿਚਨ ਬਾਊਲ ਲਿਆ ਆਦਮੀ ਮੰਗਵਾ ਦੇ ਹਾਂ। ਉਹ ਸਹੀ ਨਹੀਂ ਆਇਆ ਬਿਲਕੁਲ ਵੀ, ਠੀਕ ਆ। ਉਹ ਪੁਰਾਣੇ ਡਿਜ਼ਾਈਨ ਦਾ ਸਾਰਾ ਉਹ ਪਸੰਦ ਨਹੀਂ ਆਇਆ। ਉਹ ਚੇਂਜ ਕਰਨਾ ਅੱਜ ਸ਼ਾਪਸ ਬੰਦ ਸੀ ਜੁਮੇ ਦੇ ਕਰਕੇ ਫਰਾਈਡੇ। ਹੁਣ ਸਵੇਰ ਜਾਵਾਂਗੇ ਤੇ ਕਿਚਨ ਬਾਊਲ ਜਿਹੜਾ ਉਹ ਚੇਂਜ ਕਰਕੇ ਆਵਾਂਗੇ। ਓਏ ਆਪਾਂ ਉੱਤੇ ਆ ਗਏ ਛੱਤ ਤੇ ਮਮਟੀ ਤੇ ਆਪਾਂ ਬਹੁਤ ਉੱਚੇ ਥਾਂ ਆ ਗਏ ਆ। ਅੱਲਾ ਪਾਸਾ ਸਾਰਾ ਆ ਵੇਖ ਲਓ ਜੀ ਉਹਦੇ ਡੇਰੇ ਸਾਰੇ। ਇਹ ਜੱਟੂ ਸਾਹਿਬ ਤੋਂ ਉੱਤੇ ਖੜਾ ਹੈ ਟੌਪ ਤੇ। ਹੋਰ ਇੱਥੋਂ ਕਹਿੰਦਾ ਮੈਨੂੰ ਡਰ ਆਉਂਦਾ ਵਾ। ਲਓ ਜੀ ਕਰੋ ਚੈੱਕ, ਸਮਾਨ ਆ ਗਿਆ ਸੀਵਰੇਜ ਦਾ। ਪੋਲੋ ਦੇ ਪੈਪ ਆ ਲੈਂਥਾਂ ਹੈਗੀਆਂ ਜੀ 1 2 3 4 5 ਤੇ 6 ਲੈਂਥਾਂ ਤੇ ਇੱਕ ਆ ਛੋਟਾ ਪੈਪ। ਉਸ ਤੋਂ ਬਾਅਦ ਆ ਲੋਟੇ ਪੀ ਟਰੈਪ ਵੀ ਬੋਲਦੇ ਆ ਤੇ ਇਹ ਆਏ ਆ ਜੀ ਆਪਣੇ ਇਹਦੇ ਵਿੱਚ। ਇਹ ਲੱਗਣੇ ਆ ਵਾਸ਼ਰੂਮ 'ਚ, ਉਸ ਤੋਂ ਬਾਅਦ ਇਹ ਲੱਗਣੇ ਆ ਕਿਚਨ ਦੇ ਵਿੱਚ। ਤੇ ਆ ਆਇਆ ਵਾ ਜੀ ਉਹਨੂੰ ਕੀ ਕਹਿੰਦੇ ਆ ਸਿੰਕ ਵਾਲਾ ਸਿੰਕ ਆਇਆ ਵਾ ਉਹਦਾ ਟੱਪ ਜਿਹਾ। ਲੇਕਿਨ ਮੈਨੂੰ ਇਹ ਪੂਰਾ ਨਹੀਂ ਪਸੰਦ ਆਇਆ ਕਿਉਂਕਿ ਇਹ ਬਹੁਤ ਜ਼ਿਆਦਾ ਸਾਦਾ ਸਿੰਪਲ ਆ। ਮੈਨੂੰ ਲੱਗਦਾ ਕਿ ਇਹ ਘੱਟੋ ਘੱਟ ਵੀ 10 15 20 ਸਾਲ ਪੁਰਾਣਾ ਡਿਜ਼ਾਈਨ ਆ। ਸੋ ਇਸ ਕਰਕੇ ਇਹ ਨਹੀਂ ਪਸੰਦ ਆਇਆ। ਇਹ ਚੇਂਜ ਕਰਾਉਣਾ ਵਾ। ਅੱਜ ਹੈਗਾ ਸੀ ਜੁਮਾ ਤਾਂ ਮੈਂ ਦੱਸਿਆ ਵੀ ਇਹ ਅੱਜ ਨਹੀਂ ਬਦਲਿਆ ਜਾਣਾ, ਇਹ ਬਦਲਿਆ ਜਾਊਗਾ ਹੁਣ ਸਵੇਰੇ। ਇਹ ਆਪਾਂ ਸਵੇਰੇ ਮੋੜ ਕੇ ਉਸ ਤੋਂ ਬਾਅਦ ਇੱਕ ਨਾ ਪਤਾ ਨਹੀਂ ਫਾਊਂਟੈਂਟ ਵਾਲਾ ਪਤਾ ਨਹੀਂ ਕਿਹੜਾ ਹੁੰਦਾ ਵਾ ਉਹ ਲੈ ਕੇ ਆਉਣਾ ਵਾ, ਠੀਕ ਹੈ। ਉਹ ਹੁਣ ਇੱਕ ਦੋ ਗਲਤੀਆਂ ਹੋ ਗਈਆਂ ਚਾਚੇ ਦੇ ਮਾਈਂਡ ਦੇ ਵਿੱਚ ਵੀ, ਮੇਰਾ ਖਿਆਲ ਆਹੀ ਸੀ। ਉਹਨਾਂ ਨੇ ਨਾ ਸੈਟਿੰਗ ਜਿਹੜੀ ਆ ਇਹਦੀ ਉਹ ਇਸ ਹਿਸਾਬ ਨਾਲ ਕਰ ਦਿੱਤੀ ਕਿ ਆਹ ਬਾਰੀ ਦੀ ਜਿਹੜੀ ਕੰਧ ਹੈ ਨਾ ਉਹ ਇੱਥੇ ਆ ਗਈ ਹੈ। ਇਹ ਕੰਧ ਹੁਣ ਜਾਏਗੀ, ਇਹ ਤੇਗਾ ਜਾਏਗਾ ਇੱਥੇ, ਠੀਕ ਹੈ ਜੀ। ਆਹ ਜਿਹੜਾ ਤੇਗਾ ਇਹ ਆਏਗਾ ਇੱਥੇ, ਠੀਕ ਹੈ। ਕਿਉਂਕਿ ਆਹ ਜਿਹੜਾ ਹੈਗਾ ਨਾ ਪੁਆਇੰਟ ਵਾਟਰ ਪੁਆਇੰਟ ਜਿਹੜੇ ਆਪਾਂ ਛੱਡੇ ਹੋਏ ਆ ਕਿਚਨ ਦੇ ਵਿੱਚ ਉਹ ਆਹ ਜਗ੍ਹਾ ਤੇ ਆ। ਸੋ ਬਾਰੀ ਦੇ ਬਿਲਕੁਲ ਸੈਂਟਰ ਦੇ ਵਿੱਚ ਉਹ ਆਉਣਾ ਵਾ। ਲੇਕਿਨ ਆਪਣੇ ਕੋਲੇ ਆ ਵਾ, ਠੀਕ ਆ ਫਿਲਹਾਲ ਦੀ ਕਿਹੜੀ। ਇਹ ਹੁਣ ਚੇਂਜ ਕਰਕੇ ਇਹ ਹੈਗਾ ਥੋੜਾ ਗੋਲ, ਆਪਾਂ ਨੂੰ ਚਾਹੀਦਾ ਚੌਰਸ, ਠੀਕ ਹੈ, ਜਿਹੜਾ ਮਤਲਬ ਪ੍ਰੋਪਰ ਤਰੀਕੇ ਦੇ ਨਾਲ ਵਿੱਚ ਫਿਟਿੰਗ ਦੇ ਵਿੱਚ ਆ ਜਾਵੇ। ਸੋ ਇਨਸ਼ਾਅੱਲਾ ਉਹ ਸਵੇਰ ਆਪਾਂ ਮੰਗਵਾਉਂਦੇ ਆ ਤੇ ਸਵੇਰ ਲੈ ਆਪ ਬੇਸ਼ੱਕ ਹੋ ਸਕਦਾ ਆਪ ਜਾ ਕੇ ਲੈ ਕੇ ਜਾਂ ਆਪਾਂ ਮੰਗਵਾ ਲਈਏ। ਸੋ ਇਨਸ਼ਾਅੱਲਾ ਇਹ ਸਵੇਰ ਕੰਮ ਹੋਏਗਾ। ਜੁਮੇ ਕਰਕੇ ਕਾਫੀ ਜ਼ਿਆਦਾ ਜਿਹੜੀਆਂ ਚੀਜ਼ਾਂ ਉਹ ਰਹਿ ਗਈਆਂ ਆਪਣੀਆਂ। ਲੋ ਜੀ ਐਂਬਰਾਂ ਨਹੀਂ ਖਾਧੀ ਜਾਂਦੀ ਆ ਪੱਠੇ ਤੇ ਮੈਂ ਕਿਹਾ ਯਾਰ ਜਿਹੜਾ ਸਫਾਈ ਕਰ ਲਈਏ ਕਿਉਂਕਿ ਸ਼ਾਨੀ ਇਸ ਟਾਈਮ ਨਾ ਵੜਦਾ ਹੁੰਦਾ ਵਾ ਪੱਠੇ ਮਾਲ ਵਾਸਤੇ, ਮਤਲਬ ਸਵੇਰ ਵਾਸਤੇ। ਸ਼ਾਮ ਦਾ ਟਾਈਮ ਉਹਦਾ ਤੇ ਉਹ ਹੋ ਜਾਣਾ ਮੁੜ ਕੇ ਲੇਟ, ਪਰ ਸਫਾਈ ਅੰਦਰੋਂ ਹੋਣੀ ਨਹੀਂ। ਮੈਂ ਕਿਹਾ ਵੀ ਇਹ ਟਾਈਮੋਂ ਟਾਈਮ ਜਿਹੜਾ ਨਾ ਕੰਮ ਆਪਾਂ ਨਿਬੇੜ ਦਈਏ ਲੱਗ ਕੇ। ਖੈਰ ਤੇ ਡਾਕਟਰ ਨੂੰ ਕੀਤਾ ਸੀ ਫੋਨ ਅੱਜ ਥੋੜੀ ਦੇਰ ਪਹਿਲਾਂ ਹੀ ਮੈਂ ਕਰਕੇ ਹਟਿਆ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ 35 ਦਿਨਾਂ ਦੇ ਚੈੱਕ ਹੋਣੀ ਆ। ਦਿਨ ਹੋ ਗਿਆ ਜੀ ਅੱਜ 28, 13 ਤਰੀਕ ਆ, 13 ਨੂੰ ਕਰਾਸ ਹੋਈ ਸੀ ਤੇ ਫਰਵਰੀ ਦਾ ਮਹੀਨਾ 28 ਦਾ ਸੀ, ਠੀਕ ਆ। ਸੋ ਇਸ ਕਰਕੇ ਡਾਕਟਰ ਸਾਹਿਬ 28 ਦਿਨ ਹੋ ਗਏ ਤੇ 7 ਦਿਨ ਰਹਿ ਗਏ। ਹੈ 7 ਦਿਨ ਰਹਿ ਗਏ, 7 ਦਿਨ ਰਹਿ ਗਏ। ਹੁਣ ਮੈਂ ਕਿਹਾ ਵੀ ਇਦੋਂ ਬਾਅਦ ਆਪਾਂ ਇਨਸ਼ਾਅੱਲਾ ਜਿਹੜਾ ਨਾ ਚੈੱਕ ਕਰਵਾਵਾਂਗੇ ਕਨਫਰਮੇਸ਼ਨ ਜਿਹੜੀ ਆ। ਡਾਕਟਰ ਕਹਿੰਦਾ ਵੀ ਇਦੋਂ ਬਾਅਦ ਮੈਂ ਆ ਕੇ ਇਹਨੂੰ ਕਰ ਦੂੰਗਾ ਭਾਈ ਚੈੱਕ। ਮੈਂ ਕਿਹਾ ਚਲੋ ਅੱਲਾ ਖੈਰ ਕਰੇ। ਹੁਣ ਇਧਰ ਆਪਾਂ ਸਫਾਈ ਕਰ ਦਈਏ ਫਿਰ ਟਾਈਮ ਹੋ ਜਾਂਦਾ, ਤੁਹਾਨੂੰ ਪਤਾ ਚਵਾਈ ਚੂਈ ਦਾ। ਪੂਰਾ ਜੱਟੂ ਖੋਲ ਦੇ ਓਏ। ਬੂਆ ਖੁੱਲਣਾ ਨਾ ਹੈ ਬੂਆ ਕੋਈ ਨਹੀਂ ਖੋਲ ਲਿਆ ਹੁਣ। ਆ ਫੋੜਾ ਚੱਕ ਤੇ ਬੂਆ ਬੰਦ ਕਰ ਦੇ, ਠੀਕ ਹੈ। ਮੈਂਬਰ ਨਾ ਬਾਹਰ ਆ ਜੀ। ਇਹ ਹੁਣ ਖਾਂਦਾ ਨਹੀਂ ਪਿਆ ਬਈ, ਰੱਜ ਗਿਆ। ਇਹਨੂੰ ਥੋੜਾ ਪਾ ਲਿਆ ਕਰ ਯਾਰ ਤੂੰ। ਬਾਕੀ ਸਾਰੇ ਤਾੜ ਵੀ ਦਿੱਤੇ ਆ। ਮੈਨੂੰ ਲੱਗਦਾ ਵੀ ਬੱਦਲਵਾਈ ਜੀ ਹੋਈ ਆ ਮੌਸਮ। ਕਰੋ ਹਾਂ ਚੈੱਕ, ਇਸ ਟਾਈਮ ਹਲੇ ਥੋੜਾ ਹੀ ਆ, ਮਤਲਬ ਰਹਿੰਦਾ ਸੂਰਜ ਉਹ ਖੜਾ ਹਲੇ, ਪਰ ਫਿਰ ਵੀ ਨਾ ਇੱਧਰ ਰੱਖਦਾ ਫਿਰ ਇਹਦੇ ਅੱਗੇ ਰੱਖ ਦੇ ਇਹਨੇ ਉੱਠਣਾ ਨਹੀਂ ਵੈਸੇ। ਨਾ ਉੱਠੇ
ਚਲੋ 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 ਤੁਸੀਂ ਵੀ ਚਲੋ, ਰੱਖ ਦੇ ਪਾਣੀ। ਚਲੋ 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 ਬਾਜਰਾ ਵੀ ਰੱਖਤਾ। ਚਲੋ ਚਲੋ ਇਹ ਵੀ ਕਹਿੰਦੇ ਹੁਣ ਟਾਈਮ ਨਾਲ ਤਾੜੀ ਜਾਂਦੇ। ਯਾਰ ਨਹੀਂ ਤਾੜਨ ਦੇ ਅਸਲ ਦੇ ਵਿੱਚ ਨਾ ਬੱਦਲਵਾਈ ਜੀ ਆ ਥੋੜੀ ਜੀ, ਇਸ ਕਰਕੇ ਅਸੀਂ ਕਿਹਾ ਵੀ ਇਹ ਕਿਤੇ ਉੱਡ ਨਾ ਜਾਣ ਹੁਣ, ਤਾਂ ਕਰਕੇ ਤੇ ਬਾਕੀ ਮੁੜ ਕੇ ਇਕੱਠੇ ਕਰਨੇ ਔਖੇ ਹੋ ਜਾਂਦੇ ਆ, ਤਾਂ ਕਰਕੇ ਅਸੀਂ ਕਿਹਾ ਵੀ ਹਨਾ ਹੁਣ ਆ ਗਏ ਅੰਦਰ ਅਲਸਪੁਰ ਦੇ ਨੂੰ ਤਾੜ ਦਿਓ, ਕਿਉਂਕਿ ਇਹ ਫੇਰ ਬਾਹਰ ਆਈ ਚੱਲ। ਆ ਕਿਹੜੇ ਕੰਮ ਤੇ ਲੱਗੇ ਇਹ? ਇਹਨਾਂ ਨੂੰ ਵਾਰ ਤਿੰਨਾਂ ਨੂੰ ਫੇਰ ਉਹਨਾਂ ਨੇ ਤਾੜਦਾ ਵਾ। ਚਲੋ ਬਈ ਉਹ ਕਹਿੰਦੇ ਵੀ ਰਹਿ ਗਿਆ ਬਾਹਰ ਹੀ। ਚੱਲ ਪੁੱਤਰ ਚੱਲ ਅੰਦਰ, ਮੇਰੀ ਜਾਨ ਇੱਧਰ ਆ। ਬੱਤਖਾਂ ਵੀ ਕਹਿੰਦੀਆਂ ਵੀ ਸਾਡੇ ਕਿਹੜੀ ਬੱਤਖਾਂ ਛੱਡਦਾ ਸਾਂ, ਕੋਈ ਨਹੀਂ ਹੁੰਦਾ, ਮੇਰੇ ਤਾੜ ਦੀ ਕੋਈ ਰੌਲਾ ਨਹੀਂ, ਬਤਖਾਂ ਆਪੇ ਵੜ ਜਾਣੀਆਂ। ਵੜੀ ਹੋਈ ਸੀ ਬਸ ਬਤਖ ਹੀ ਸੀ ਬਾਹਰ। ਤੇ ਕੋਈ ਰੌਲਾ ਨਹੀਂ ਨਾ। ਇਹਨਾਂ ਨੂੰ ਤਾੜਦਾ ਹੁਣ, ਕਰਦਾ ਬੰਦ। ਉਹ ਇਹ ਲੈ ਸਪੁਰਦ ਹੋ ਗਿਆ ਬੰਦ। ਆਲੂ ਪਾ ਲਈਏ ਹੁਣ ਹਨਾ। ਇੱਕ ਹੋਰ ਪਾ ਦਈਏ, ਇੱਕ ਭਰੀ ਆ। ਅੱਛਾ ਇੱਕ ਪਾ ਦਈਏ, ਇੱਕ ਧੋਤੇ ਨਹੀਂ ਕਿ ਆ ਗਏ ਬਈ, ਆ ਗਏ ਆਲੂ ਆ ਗਏ। ਇਸ ਤਰ੍ਹਾਂ ਦਾ ਢੀਕ ਲੱਗ ਪੈਂਦੀਆਂ ਨਾ ਵੀ ਇਹਨਾਂ ਨੂੰ ਲੱਗ ਗਿਆ ਪਤਾ। ਮੂੰਹ ਚੱਕ ਜਿਹੜੇ ਨਾ ਮੂੰਹ ਚੱਕ ਕੇ ਖੜੇ ਆ, ਉਹ ਵੇਖ ਲੈ ਖਿੱਚਣ ਵੀ ਲੱਗ ਪਏ। ਉਹਨਾਂ ਨੂੰ ਪਤਾ ਹੁਣ ਵੀ ਉਹ ਚਿੱਟਾ ਬੱਚਾ ਖੋਲ ਜਵੇ ਨਾ ਜੇ ਇੱਥੋਂ ਕਿਤੇ ਸਿੱਧਾ ਢੇਰੀ ਤੇ। ਅੱਛਾ ਸ਼ਕੀਨ ਹੋ ਗਿਆ ਨਾ ਆਲੂਆਂ ਦਾ। ਤੇਰਾ ਆਸਰਾ ਨਾ ਵੀ ਕਰਮਾ ਲਿਓ। ਚਾਰ ਗਾਂ ਨੂੰ ਪਾ ਦਈਏ ਨਾ। ਮੈਂ ਤਾਂ ਨਾ ਹੋਰ ਲੋ ਜੀ ਇੱਧਰ ਆਲੂ ਉਲੂ ਪੈ ਗਏ ਆ ਤੇ ਇੱਧਰ ਚੁਆਈ ਵੀ ਲੱਗੀ ਹੋਈ ਆ ਤੇ ਅੰਬਰ ਵੀ ਪੱਠੇ ਛੱਟੇ ਖਾਦੀ ਜਾਂਦੀ ਆ ਤੇ ਸਾਰੀਆਂ ਛਾਵਾਂ ਵੀ ਧਾਰਤੀਆਂ। ਕੋਕੋ ਇੱਧਰ ਆ, ਇਹਦੇ ਪੁੱਠੇ ਕੰਮ ਗਾਵਾਂ ਥੱਲੇ ਜਾਂਦੀ, ਤੈਨੂੰ ਪੈਰ ਥੱਲੇ ਦੇ ਦੇਣੀਆਂ। ਚੱਲ ਭੱਜ 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 ਭੱਜ। ਇੱਧਰ ਜੱਟੂ ਕੱਟੀ ਜਾਂਦਾ ਆਲੂ। ਜੱਟੂ ਛੋਲਾ ਪਕਾਉਣ ਲੱਗਾ, ਨਹੀਂ ਯਾਰ ਚਿਪਸ ਕੱਢਣ ਲੱਗਾ। ਇਹ ਗਾਂ ਵਾਸਤੇ ਆਲੂ ਕੱਟਦਾ ਵਾ ਤੇ ਇਹ ਆਪ ਵੀ ਕੱਟ ਕੇ ਖਾ ਲਿਆ ਕਰੋ। ਨਹੀਂ ਯਾਰ ਹਾਂ ਅਸੀਂ ਏਦਾਂ ਹੀ ਖਾ ਲਈ। ਇਹ ਆਪ ਏਦਾਂ ਹੀ ਖਾ ਲੈਂਦੇ ਤੇ ਗਾਂ ਨੂੰ ਕੱਟ ਕੇ ਪਾਉਂਦੇ, ਉਹ ਲੰਘਦੇ ਨਹੀਂ। ਨਹੀਂ ਹਾਂ ਆਲੂ ਵੱਡਾ ਵਾ, ਗਾਂ ਦਾ ਸੰਗ ਛੋਟਾ ਹੈ। ਸਾਡੀਆਂ ਤਾਂ ਖਾਏ ਨਹੀਂ ਆ ਯਾਰ। ਤੁਹਾਡੇ ਛੋਟੇ ਆ। ਕਿਹੜੇ ਗੋਲੀ ਆ? ਵੇਖ ਆ ਵੱਡੇ ਆਲੂ। ਇਹ ਹੈਗੇ ਜੀ ਵੱਡੇ ਆਲੂ, ਇਹਨਾਂ ਨੇ ਮੰਗਾ ਤੇ ਲਿਆ। ਹੁਣ ਜੱਟੂ ਨੂੰ ਮੁਸੀਬਤ ਹੈ, ਜੱਟੂ ਕੱਟ ਕੇ ਪਾਉਂਦਾ 2-3 ਹਿੱਸੇ ਕਰਕੇ। ਤੇ ਇਹ ਰੱਬਾ ਵੀ ਆ ਗਿਆ, ਧਾਰ ਵੀ ਕੱਢਣ ਲੱਗੇ। ਕੱਢੋ ਕੱਢੋ ਧਾਰ। ਹਾਂ ਆਵਾਜ਼ ਵੱਜ ਗਈ ਇੱਧਰੋਂ। ਸ਼ੁਰੂ ਕਰੋ, ਸ਼ੁਰੂ ਕਰ। ਚੱਲ ਜੱਟੂ ਨਹੀਂ ਅੱਛੇ ਪਾਏ ਨਹੀਂ ਕੱਟੇ ਸਵਾਲ। ਆਈ ਸਾਡੀ ਕੋਕੋ ਆ ਤੇ ਕੋਕੋ ਸਾਡੀ ਦੇ ਨਾਲ ਲਿਟਰੇਸ਼ਨ ਹੋਣ ਵਾਲੀ ਆ, ਕੁੱਟ ਪੈਣ ਵਾਲੀ ਆ ਹਨਾ। ਕਿਉਂ ਵੀ ਕੋਕੋ ਕੁੱਟ ਪੈਣ ਵਾਲੀ ਆ ਤੇਰੇ ਬਹੁਤ ਜ਼ਿਆਦੀ। ਇੱਕ ਤਾਂ ਖੇਡਦੀ ਬਹੁਤ ਆ ਮਾਸ਼ਾਅੱਲਾ, ਹੈ ਬੜੀ ਪਿਆਰੀ ਖੂਬਸੂਰਤ ਜੀ ਆ, ਡਰਾਮੇ ਬਹੁਤ ਜ਼ਿਆਦਾ ਕਰਦੀ ਆ। ਹੈ ਕਿਲਾ ਰੱਖੇ ਖੈਰ ਸੁੱਖ। ਵਲੌਗ ਆਪਾਂ ਅੱਜ ਦਾ ਕਰਦੇ ਆ ਐਂਡ। ਵਲੌਗ ਆ ਸ਼ਾਰਟ ਹੀ ਬਣਿਆ, ਥੋੜਾ ਬਣਿਆ ਠੀਕ ਆ, ਕਿਉਂਕਿ ਕੰਮਕਾਰ ਵੀ ਥੋੜੇ ਜਿਹੇ ਘੱਟ ਸੀ। ਸੈਕਿੰਡ ਅੱਜ ਨਾ ਧੁੱਪ ਬੜੀ ਜ਼ਿਆਦੀ ਸੀ ਠੀਕ ਆ। ਫਿਰ ਜੁਮਾ ਵੀ ਸੀ, ਜੁਮਾ ਪੜ੍ਹਨ ਚੱਲ ਗਏ, ਫਿਰ ਸ਼ਹਿਰ ਚੱਲ ਗਏ। ਸੋ ਵਿੱਚ ਥੋੜਾ ਜਿਹਾ ਇਦਾਂ ਦਾ ਖਰਾਬਾ ਹੋ ਗਿਆ। ਸੋ ਬਾਕੀ ਅੱਲਾ ਰੱਖੇ ਖੈਰ। ਸੁਬਾ ਜਿਹੜਾ ਵਲੌਗ ਬੜਾ ਅੱਛਾ ਤੇ ਬੜਾ ਬਿਹਤਰੀਨ ਹੋਏਗਾ, ਕਿਉਂਕਿ ਸੁਬਾ ਕੰਮਕਾਰ ਵੀ ਕਾਫੀ ਜ਼ਿਆਦਾ ਨੇ ਇਨਸ਼ਾਅੱਲਾ। ਤੇ ਸੁਬਾ ਜਿਹੜੇ ਮਾਮਲਾਤ ਨੇ ਜਿਹੜੇ ਅੱਜ ਜਿਵੇਂ ਪਾਈਪ ਆ ਗਏ ਆ, ਚੀਜ਼ਾਂ ਆ ਗਈਆਂ ਵਾ, ਸੁਬਾ ਪਲੰਬਰ ਨੇ ਵੀ ਆਉਣਾ ਵਾ। ਸੁਬਾ ਆ ਕੇ ਪਲੰਬਰ ਇਨਸ਼ਾਅੱਲਾ ਕੰਮ ਜਿਹੜਾ ਸਾਰਾ ਉਹ ਹੱਲ ਕਰੇਗਾ। ਉਸ ਤੋਂ ਬਾਅਦ ਲੋਟੇ ਛੋਟੇ ਪਾ ਕੇ ਉਹ ਵੀ, ਤੇ ਫਿਰ ਚਾਚਾ ਮਿਸਤਰੀ ਆ ਕੇ ਸੁਬਾ ਇਨਸ਼ਾਅੱਲਾ ਪੱਥਰ ਲੱਗਣਾ ਆਪਣਾ ਸਟਾਰਟ ਹੋਣਾ ਵਾ। ਅੱਲਾ ਰੱਖੇ ਖੈਰ ਜੇ ਸਵੇਰੇ ਚਾਚਾ ਆ ਜਾਵੇ ਤੇ। ਬਾਕੀ ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ। ਹੁਣ ਦਿਓ ਇਜਾਜ਼ਤਾਂ, ਮਿਲਦੇ ਆਪਾਂ ਸੁਬਾ ਇੱਕ ਨਵੇਂ ਵਲੌਗ 'ਚ, ਇੱਕ ਨਵੀਂ ਰੂਟੀਨ 'ਚ, ਇੱਕ ਨਵੇਂ ਦਿਨ 'ਚ। ਦਿਓ ਇਜਾਜ਼ਤਾਂ, ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ। ਰੱਬ ਰਾਖਾ ਜੀ।